IPS ਆਫੀਸਰਸ ਦਾ ਬੈਚ ਜਿਹੜੇ ਪਾਸ ਆਊਟ ਕਰਕੇ ਨਿਕਲੇ ਜਿਨ੍ਹਾਂ 'ਚ ਈਵਨ ਭੂਟਾਨ, ਮਾਲਦੀਵਸ ਔਰ ਨੇਪਾਲ ਦੇ ਵੀ ਯੰਗਸਟਰਸ ਸਨ। ਉਹਨੂੰ ਐਡਰੈਸ ਕਰਦਿਆਂ ਜਦੋਂ ਅਜੀਤ ਡੋਵਲ ਨੇ ਜਿਹੜੀ 4th ਜਨਰੇਸ਼ਨ ਵਾਰ ਦੀ ਗੱਲ ਕੀਤੀ ਔਰ ਉਹਨੇ ਟਰਮ ਇਹ ਯੂਜ਼ ਕੀਤਾ ਕਿ ਜਿਹੜਾ ਐਨਮੀ ਹੈ ਉਹ ਸਿਵਲ ਸੁਸਾਇਟੀ ਨੂੰ ਸਬਵਰਟ, ਸੁਬੌਰਨ, ਡਿਵਾਈਡ ਐਂਡ ਮੈਨੀਪੂਲੇਟ ਕਰੇਗਾ ਔਰ ਤੁਸੀਂ ਇਸ ਦੇ ਉੱਤੇ ਅੱਖ ਰੱਖਣੀ ਹੈ, ਇਹ ਤੁਹਾਡਾ ਅਸਲੀ ਐਨਮੀ ਹੈ। ਹੁਣ ਤਾਂ ਜਿਹੜਾ ਲਿੰਚਿੰਗ ਦੇ ਨਾਲ ਕੁੱਟ-ਕੁੱਟ ਕੇ ਮਾਰ ਦਿਓ, ਫੜ-ਫੜ ਕੇ ਮਾਰ ਦਿਓ ਔਰ ਉਹਨੂੰ ਸਾਰਿਆਂ ਨੂੰ ਜਸਟੀਫਾਈ ਕਰ ਰਹੇ ਨੇ ਕਿ ਜੀ ਅਸੀਂ ਤਾਂ ਐਨਮੀ ਲਾਈਨ ਤੋੜ ਰਹੇ ਹਾਂ। ਤੇ ਮੈਨੂੰ ਲੱਗਾ ਵੀ ਅਜੀਤ ਡੋਵਲ ਨੇ ਫਲੱਡ ਗੇਟ ਓਪਨ ਕਰ ਦਿੱਤਾ ਕਿ ਆਉਣ ਵਾਲੇ ਪੀਰੀਅਡ 'ਚ ਜੇ ਕਿਸੇ ਨੂੰ ਭੰਨਣਾ ਹੈ ਤੇ ਉਹ ਸਿਵਲ ਸੁਸਾਇਟੀ ਲੈਫਟਿਸਟ ਲਿਬਰਲ ਵਾਲਿਆਂ ਨੂੰ ਮਾਓਵਾਦੀ ਕਹਿ ਕੇ ਜਿਹੜਾ ਭੰਨਿਆ, ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਉਹਨਾਂ ਨੂੰ ਜਿਹੜਾ ਇਸਲਾਮਿਕ ਟੈਰਰਿਜ਼ਮ ਨਾਲ ਜੋੜਿਆ, ਕਿਸਾਨਾਂ ਦੀ ਮੂਵਮੈਂਟ ਨੂੰ ਖਾਲਿਸਤਾਨ ਨਾਲ ਜੋੜਿਆ। ਸੋ ਮਤਲਬ ਇਹ ਸਾਰੇ ਹੀ ਉਸ ਸਿਵਲ ਸੁਸਾਇਟੀ ਦਾ ਹੀ ਹਿੱਸਾ। ਸਿਵਲ ਸੁਸਾਇਟੀ ਨੂੰ ਹੀ ਕਹਿੰਦੇ ਨੇ। ਇੱਕ ਦਿਨ ਪਹਿਲਾਂ ਬਿਪਨ ਰਾਵਤ ਕਸ਼ਮੀਰ 'ਚ ਦੌਰੇ ਤੇ ਜਾਂਦਾ ਹੈ, ਫੌਜੀ ਮੁਖੀ, ਔਰ ਉੱਥੇ ਇੱਕ ਘਟਨਾ ਹੁੰਦੀ ਹੈ ਕਿ ਇੱਕ ਕਰਾਊਡ ਜਿਹੜੀ ਹੈ ਕਿਸੇ ਨੂੰ ਦਹਿਸ਼ਤਗਰਦ ਕਹਿ ਕੇ ਜਿਹੜੀ ਹੈ ਉਹ ਕੁੱਟ-ਕੁੱਟ ਕੇ ਮਾਰ ਦਿੰਦੀ। ਔਰ ਬਿਪਨ ਰਾਵਤ ਮੀਡੀਆ ਦੇ ਨਾਲ ਗੱਲ ਕਰਦੇ ਆ ਕਹਿੰਦਾ ਕਿ ਵੀ ਇਹ ਚੇਂਜ ਆਈ ਹੈ ਕਸ਼ਮੀਰ ਦੇ ਵਿੱਚ ਕਿ ਹੁਣ ਕਸ਼ਮੀਰੀ ਲੋਕ ਇੰਨੇ ਕੁ ਜਾਗਰੂਕ ਹੋ ਗਏ ਨੇ ਕਿ ਉਹ ਦਹਿਸ਼ਤਗਰਦਾਂ ਨੂੰ ਜਾਂ ਜਿਹੜੇ ਕਸ਼ਮੀਰੀ ਆਜ਼ਾਦੀ ਦੀ ਗੱਲ ਕਰਦੇ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਸਕਦੇ ਨੇ ਐਂਡ देयर इज ਨਥਿੰਗ ਰੋਂਗ ਇਨ दैट। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਕੂਮਤ ਪੂਰੀ ਤਰ੍ਹਾਂ ਹਿੰਦੂਤਵੀ ਡਿਕਟੇਟਰਸ਼ਿਪ ਵੱਲ ਵਧ ਰਹੀ ਹੈ। ਸੋ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਨੇ ਜਿੱਥੇ ਸਿਵਲ ਸੁਸਾਇਟੀ ਤੇ ਨਿਸ਼ਾਨਾ ਸਾਧਦਿਆਂ ਉਸ ਦੇ ਖਿਲਾਫ 4th ਜਨਰੇਸ਼ਨ ਵਾਰ ਦਾ ਸੱਦਾ ਦਿੱਤਾ ਹੈ, ਉੱਥੇ ਭਾਰਤੀ ਫੌਜੀ ਮੁਖੀ ਜਨਰਲ ਬਿਪਨ ਰਾਵਤ ਨੇ ਜੰਮੂ ਕਸ਼ਮੀਰ ਵਿੱਚ ਭੀੜ ਵੱਲੋਂ ਕਿਸੇ ਨੂੰ ਕੁੱਟ-ਕੁੱਟ ਕੇ ਮਾਰਨ ਯਾਨੀ ਕਿ ਲਿੰਚਿੰਗ ਨੂੰ ਜਾਇਜ਼ ਦੱਸਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰ ਨੇ? ਦੇਖੋ, ਕੱਲ ਦਾ ਸਾਡਾ ਓਪਨਿੰਗ ਸੈਗਮੈਂਟ ਅਜੀਤ ਡੋਵਲ ਵੱਲੋਂ ਹੈਦਰਾਬਾਦ ਪੁਲਿਸ ਅਕੈਡਮੀ, ਜਿੱਥੇ 130 ਦੇ ਕਰੀਬ IPS ਆਫੀਸਰਸ ਦਾ ਬੈਚ ਜਿਹੜੇ ਪਾਸ ਆਊਟ ਕਰਕੇ ਨਿਕਲੇ ਜਿਨ੍ਹਾਂ 'ਚ ਈਵਨ ਭੂਟਾਨ, ਮਾਲਦੀਵਸ ਔਰ ਨੇਪਾਲ ਦੇ ਵੀ ਯੰਗਸਟਰਸ ਸਨ, ਉਹਨੂੰ ਐਡਰੈਸ ਕਰਦਿਆਂ ਜਦੋਂ ਅਜੀਤ ਡੋਵਲ ਨੇ ਜਿਹੜੀ 4th ਜਨਰੇਸ਼ਨ ਵਾਰ ਦੀ ਗੱਲ ਕੀਤੀ, ਉਹ IPS ਆਫੀਸਰਸ ਨੂੰ ਕਹਿ ਰਿਹਾ ਜਿਨ੍ਹਾਂ ਨੇ ਅਗਲੇ 2-3 ਸਾਲ ਦੇ ਵਿੱਚ ਆਪਣੀ ਪ੍ਰੋਬੇਸ਼ਨ ਤੋਂ ਬਾਅਦ ਫੁੱਲ ਫਲੈਜਡ ਜ਼ਿਲ੍ਹਿਆਂ ਦਾ ਇੰਚਾਰਜ ਬਣਨਾ ਹੈ। ਔਰ ਜਦੋਂ ਉਹ ਉਹਨਾਂ ਨੂੰ ਕਹਿ ਰਿਹਾ ਕਿ ਜਿਹੜੀ 4th ਜਨਰੇਸ਼ਨ ਵਾਰ ਹੈ ਉਹ ਸਿਵਲ ਸੁਸਾਇਟੀ ਦੇ ਵਿੱਚ, ਔਰ ਉਹਨੇ ਟਰਮ ਇਹ ਯੂਜ਼ ਕੀਤਾ ਕਿ ਜਿਹੜਾ ਐਨਮੀ ਹੈ ਉਹ ਸਿਵਲ ਸੁਸਾਇਟੀ ਨੂੰ ਸਬਵਰਟ, ਸੁਬੌਰਨ, ਡਿਵਾਈਡ ਐਂਡ ਮੈਨੀਪੂਲੇਟ ਕਰੇਗਾ ਔਰ ਤੁਸੀਂ ਇਸ ਦੇ ਉੱਤੇ ਅੱਖ ਰੱਖਣੀ ਹੈ, ਇਹ ਤੁਹਾਡਾ ਅਸਲੀ ਐਨਮੀ ਹੈ। ਔਰ ਉਹਨੇ ਕਿਹਾ ਜੀ ਹੁਣ ਜੰਗਾਂ ਜਿਹੜੀਆਂ ਨੇ ਉਹ ਬਾਰਡਰਾਂ 'ਤੇ ਨਹੀਂ ਲੜੀਆਂ ਜਾਂਦੀਆਂ, ਬਾਰਡਰਾਂ ਤੋਂ ਨਹੀਂ ਲੜੀਆਂ ਜਾਂਦੀਆਂ ਕਿਉਂਕਿ ਉਹਦੇ 'ਚ ਐਕਸਪੈਂਸਿਵ ਨੇ, ਕੋਈ ਗੇਨਸ, ਕੋਈ ਆਊਟਕਮ ਨਹੀਂ ਹੁੰਦੀ। ਹੁਣ ਇਹ ਆਪਣੇ ਆਪ 'ਚ ਹਾਲਾਂ ਅਜੀਤ ਡੋਵਾਲ ਬਾਰੇ ਅਸੀਂ ਇਹਦੇ 'ਤੇ ਅੱਖ ਤਾਂ ਰੱਖਦੇ ਹਾਂ, ਇਹਦੀ ਹਰ ਜਿਹੜੀ ਸਟੇਟਮੈਂਟ ਹੁੰਦੀ ਹੈ ਉਹਨੂੰ ਜਿਹੜਾ ਐਨਾਲਾਈਜ਼ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਦੇਖਦੇ ਹਾਂ ਇੱਕਦਮ ਮੇਰਾ ਮੱਥਾ ਠਣਕਿਆ ਕਿ ਵੀ ਇਹ ਹੁਣ 3rd ਕਲਾਸ ਬੰਦਾ ਹੈ, ਕੋਈ ਨਾ ਕੋਈ ਆਉਣ ਵਾਲੇ ਪੀਰੀਅਡ, ਕਿਉਂਕਿ ਜੋ ਕਿਸਾਨਾਂ ਦੀ ਮੂਵਮੈਂਟ ਦੇ ਹਵਾਲੇ ਨਾਲ ਚੱਲ ਰਿਹਾ ਹੈ, ਜੋ ਯੂਪੀ ਦੇ ਵਿੱਚ ਆਦਿੱਤਿਆਨਾਥ ਯੋਗੀ, ਮੋਦੀ ਜਾਂ ਅਮਿਤ ਸ਼ਾਹ ਦੀ ਬਿਆਨਬਾਜ਼ੀ ਚੱਲ ਰਹੀ ਹੈ, ਜੋ ਗਰਾਊਂਡ ਦੇ ਉੱਤੇ ਮੁਸਲਮਾਨਾਂ ਨੂੰ ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਸ ਕਿਸਮ ਦੀ ਲਾਈਨ ਇਹਨਾਂ ਨੇ ਹੁਣ ਲੈਣੀ ਸ਼ੁਰੂ ਕੀਤੀ ਹੋਈ ਹੈ, ਸਿੱਧਾ ਹੀ ਹੁਣ ਤਾਂ ਜਿਹੜਾ ਲਿੰਚਿੰਗ ਦੇ ਨਾਲ ਕੁੱਟ-ਕੁੱਟ ਕੇ ਮਾਰ ਦਿਓ, ਫੜ-ਫੜ ਕੇ ਮਾਰ ਦਿਓ ਔਰ ਉਹਨੂੰ ਸਾਰਿਆਂ ਨੂੰ ਜਸਟੀਫਾਈ ਕਰ ਰਹੇ ਨੇ ਕਿ ਜੀ ਅਸੀਂ ਤਾਂ ਐਨਮੀ ਲਾਈਨ ਤੋੜ ਰਹੇ ਹਾਂ। ਤੇ ਮੈਨੂੰ ਲੱਗਾ ਵੀ ਅਜੀਤ ਡੋਵਲ ਨੇ ਫਲੱਡ ਗੇਟ ਓਪਨ ਕਰ ਦਿੱਤਾ ਕਿ ਆਉਣ ਵਾਲੇ ਪੀਰੀਅਡ 'ਚ ਜੇ ਕਿਸੇ ਨੂੰ ਭੰਨਣਾ ਹੈ ਤੇ ਉਹ ਸਿਵਲ ਸੁਸਾਇਟੀ ਦਾ ਮਤਲਬ ਇਹੀ ਰਹਿ ਜਾਂਦਾ ਹੈ ਕਿ ਭਾਈ ਕੁਝ ਵਕੀਲ ਆਵਾਜ਼ ਚੁੱਕ ਲੈਂਦੇ ਨੇ, ਕੁਝ ਐਕੈਡਮੀਆਂ ਦੇ ਲੋਕਾਂ ਨੇ ਜਿਨ੍ਹਾਂ ਨੂੰ ਅਵਾਰਡ ਮਿਲੇ ਹੋਏ ਸੀ, ਕੋਈ ਸਾਹਿਤ ਦੇ ਅਵਾਰਡ, ਕੋਈ ਅਦਰ, ਉਹਨਾਂ ਨੇ ਰਿਟਰਨ ਕੀਤੇ ਮੋਦੀ ਦੇ ਆਉਣ ਤੋਂ ਬਾਅਦ ਜੋ ਕੁਝ ਹੋਇਆ ਤੇ ਉਹਨਾਂ ਨੇ ਅਵਾਰਡ ਗੈਂਗ ਦਾ ਨਾਂ ਦੇ ਕੇ ਉਹਨਾਂ ਨੂੰ ਡਿਕਰਾਈ ਕੀਤਾ। ਹਾਲਾਂ ਉਹਨਾਂ 'ਚ ਬੜੇ ਨਾਮੀ ਗ੍ਰਾਮੀ ਲੋਕ, ਫਿਰ ਜੇ ਲੋਕਾਂ ਨੇ ਇਸ ਦੇ ਉੱਤੇ ਆਵਾਜ਼ ਚੁੱਕੀ ਤੇ ਫਿਰ ਅੱਡ ਤਬਕੇ ਨੂੰ ਉਹਨਾਂ ਨੇ ਕਿਸੇ ਨੂੰ ਲੈਫਟਿਸਟ ਲਿਬਰਲ ਵਾਲਿਆਂ ਨੂੰ ਮਾਓਵਾਦੀ ਕਹਿ ਕੇ ਜਿਹੜਾ ਭੰਨਿਆ, ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਉਹਨਾਂ ਨੂੰ
ਜਿਹੜਾ ਇਸਲਾਮਿਕ ਟੈਰਰਿਜ਼ਮ ਨਾਲ ਜੋੜਿਆ, ਕਿਸਾਨਾਂ ਦੀ ਮੂਵਮੈਂਟ ਨੂੰ ਖਾਲਿਸਤਾਨ ਨਾਲ ਜੋੜਿਆ। ਸੋ ਮਤਲਬ ਇਹ ਸਾਰੇ ਹੀ ਉਸ ਸਿਵਲ ਸੁਸਾਇਟੀ ਦਾ ਹੀ ਹਿੱਸਾ। ਸਿਵਲ ਸੁਸਾਇਟੀ ਨੂੰ ਹੀ ਕਹਿੰਦੇ ਨੇ ਕਿ ਭਾਈ ਇੱਕ ਗਵਰਨਮੈਂਟ ਸੈਕਟਰ ਹੈ, ਜਿਵੇਂ ਤੁਸੀਂ ਡਿਸਕ੍ਰਾਈਬ ਕਰਨ ਲਈ ਇੱਕ ਗਵਰਨਮੈਂਟ ਸੈਕਟਰ, ਉਹਨੂੰ ਪਬਲਿਕ ਸੈਕਟਰ ਕਹਿੰਦੇ ਨੇ। ਹਾਲਾਂਕਿ ਲਫ਼ਜ਼ ਤੋਂ ਕਈ ਵਾਰੀ ਲੱਗੇਗਾ ਕਿ ਆਮ ਤਾਂ ਅਸੀਂ ਪਬਲਿਕ ਲੋਕਾਂ ਨੂੰ ਕਹਿੰਦੇ ਹਾਂ, ਪਰ ਦੂਸਰਾ ਪ੍ਰਾਈਵੇਟ ਸੈਕਟਰ ਹੁੰਦਾ ਹੈ। ਬਿਜ਼ਨਸ ਟਰਮਸ ਨੇ ਕਿ ਕਿਹੜੀਆਂ ਚੀਜ਼ਾਂ ਪਬਲਿਕ ਸੈਕਟਰ 'ਚ ਨੇ, ਗਵਰਨਮੈਂਟ ਦੀਆਂ ਕਿਹੜੀਆਂ। ਹੁਣ ਜਦੋਂ ਅਸੀਂ ਸਿਵਲ ਸੁਸਾਇਟੀ ਕਹਿੰਦੇ ਆ ਤੇ ਇਹਦਾ ਮਤਲਬ, ਕਿਉਂਕਿ ਜਿਹੜੀ ਬਿਊਰੋਕਰੇਸੀ ਹੈ ਜਿਹਨੂੰ ਅਫਸਰਸ਼ਾਹੀ ਕਿਹਾ ਜਾਂਦਾ ਹੈ, ਉਹ ਤਾਂ ਸਿੱਧੀ ਹਕੂਮਤ ਦੇ ਆਰਡਰਸ ਨੂੰ ਓਬੇ ਕਰਦੀ ਹੈ। ਜੁਡੀਸ਼ਰੀ ਜਿਹੜੀ ਹੈ, ਬੇਸ਼ੱਕ ਜੁਡੀਸ਼ਰੀ ਦਾ ਕੰਮ ਕਾਨੂੰਨ ਨੂੰ ਇੰਟਰਪ੍ਰੀਟ ਕਰਨਾ ਹੁੰਦਾ ਹੈ, ਪਰ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜੁਡੀਸ਼ਰੀ ਦੇ ਉੱਤੇ ਆਪਣਾ ਪੂਰਾ ਕੰਟਰੋਲ ਕਰ ਲਿਆ ਹੋਇਆ ਉਹਨਾਂ ਨੇ। ਜੋ ਫੈਸਲੇ ਲੋਅਰ ਕੋਰਟਸ ਤੋਂ ਸੁਪਰੀਮ ਕੋਰਟ ਤੱਕ ਜਾਂਦੇ ਨੇ, ਔਰ ਮੀਡੀਆ ਉਸ ਦੀ ਕਹਾਣੀ ਪਹਿਲਾਂ ਤੋਂ ਹੀ ਪਤਾ ਹੈ ਕਿ ਵੀ ਕੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜਾ ਅਜੀਤ ਡੋਵਲ ਹੈ, ਇਕੱਲਾ ਇੱਕ ਇੰਟੈਲੀਜੈਂਸ ਜਾਂ ਰਾਜ ਜਾਂ ਉਸ ਤੋਂ ਪਹਿਲਾਂ ਇੰਟੈਲੀਜੈਂਸ ਬਿਊਰੋ ਜਾਂ ਉੱਥੋਂ ਤੱਕ ਮਹਿਦੂਦ ਨਹੀਂ ਸੀ। ਜਦੋਂ ਅੰਨਾ ਹਜ਼ਾਰੇ ਨੇ ਦਿੱਲੀ ਦੇ ਵਿੱਚ ਮਰਨ ਵਰਤ ਵਰਗਾ ਆਪਣਾ ਡਰਾਮਾ ਰਚਿਆ, ਇਹ ਕਹਿ ਕੇ ਕਿ ਜੀ ਇਸ ਦੇ ਲਈ ਜੋ ਕਰਪਸ਼ਨ ਰੋਕਣ ਦੇ ਲਈ ਅਕਾਊਂਟੈਂਟ ਜਨਰਲ ਟਾਈਪ ਬਣਾਇਆ ਜਾਏ, ਕੋਈ ਹੋਰ ਹੋਏ, ਤੇ ਉਸ ਸਾਰੇ 'ਚ ਜਿਹੜਾ ਉਹਨੂੰ ਫਾਈਨੈਂਸ ਕਰਦੇ ਸੀ, ਜਿਹੜਾ ਉਹਨਾਂ ਦੇ ਫੂਡ ਤੋਂ ਲੈ ਕੇ 24 ਆਵਰ ਉਹਨਾਂ ਦੇ ਖਰਚੇ, ਉਹ ਵਿਵੇਕਾਨੰਦ ਫਾਊਂਡੇਸ਼ਨ ਦੇ ਨਾਂ ਥੱਲੇ ਇੱਕ ਇੰਸਟੀਟਿਊਸ਼ਨ ਕਰਦੀ ਸੀ। ਪਰ ਬਾਅਦ 'ਚ ਇਹ ਸਾਹਮਣੇ ਆਇਆ ਕਿ ਵਿਵੇਕਾਨੰਦ ਫਾਊਂਡੇਸ਼ਨ ਅਸਲ 'ਚ ਅਜੀਤ ਡੋਵਲ ਨੇ ਖੜੀ ਕੀਤੀ ਹੋਈ। ਸੋ ਅੰਨਾ ਹਜ਼ਾਰੇ, ਰਾਮਦੇਵ, ਇਹ ਸਾਰੀ ਮੂਵਮੈਂਟ। ਸੋ ਐਵੇਂ ਨਹੀਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਮੋਦੀ ਔਰ ਅਮਿਤ ਸ਼ਾਹ ਇਹਨਾਂ ਦਾ ਪਿਓ ਅਸਲੀ ਅਜੀਤ ਡੋਵਲ ਹੀ ਹੈ, ਉਹ ਕੈਬਨਿਟ ਰੈਂਕ ਜਾਂ ਦੂਜਾ ਤਾਂ ਕੁਝ ਵੀ ਨਹੀਂ ਹੈ, ਉਹੀ ਡਿਸਾਈਡ ਕਰਦਾ। ਸੋ ਉਹਨੇ ਹੀ ਜਿਹੜੇ ਹੁਣ ਫੌਜੀ ਚੀਫ ਬਿਪਨ ਰਾਵਤ ਜਿਹੜਾ ਹੈਡ ਕਰ ਰਿਹਾ, ਉਹ ਵੀ ਉਹੀ ਬੋਲੀ ਬੋਲ ਰਿਹਾ। ਔਰ ਸਾਈਮਲਟੇਨੀਅਸ ਹੁਣ ਇੱਕ ਦਿਨ ਪਹਿਲਾਂ ਬਿਪਨ ਰਾਵਤ ਕਸ਼ਮੀਰ 'ਚ ਦੌਰੇ ਤੇ ਜਾਂਦਾ ਫੌਜੀ ਮੁਖੀ, ਔਰ ਉੱਥੇ ਇੱਕ ਘਟਨਾ ਹੁੰਦੀ ਹੈ ਕਿ ਇੱਕ ਕਰਾਊਡ ਜਿਹੜੀ ਹੈ ਕਿਸੇ ਨੂੰ ਦਹਿਸ਼ਤਗਰਦ ਕਹਿ ਕੇ ਜਿਹੜੀ ਹੈ ਉਹ ਕੁੱਟ-ਕੁੱਟ ਕੇ ਮਾਰ ਦਿੰਦੀ। ਔਰ ਬਿਪਨ ਰਾਵਤ ਮੀਡੀਆ ਦੇ ਨਾਲ ਗੱਲ ਕਰਦੇ ਆ ਕਹਿੰਦਾ ਕਿ ਵੀ ਇਹ ਚੇਂਜ ਆਈ ਹੈ ਕਸ਼ਮੀਰ ਦੇ ਵਿੱਚ, ਕਿ ਹੁਣ ਕਸ਼ਮੀਰੀ ਲੋਕ ਇੰਨੇ ਕੁ ਜਾਗਰੂਕ ਹੋ ਗਏ ਨੇ ਕਿ ਉਹ ਦਹਿਸ਼ਤਗਰਦਾਂ ਨੂੰ ਜਾਂ ਜਿਹੜੇ ਕਸ਼ਮੀਰੀ ਆਜ਼ਾਦੀ ਦੀ ਗੱਲ ਕਰਦੇ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਸਕਦੇ ਨੇ, ਐਂਡ ਦੇयर ਇਜ਼ ਨਥਿੰਗ ਰੋਂਗ ਇਨ ਦੈਟ। ਉਹ ਕਹਿੰਦਾ ਜੀ ਇਹ ਬਿਲਕੁਲ ਠੀਕ ਹੈ, ਇਹ ਜਸਟੀਫਾਈਡ ਹੈ। ਹੁਣ ਜਿਨ੍ਹਾਂ ਨੇ ਥੋੜਾ ਬਹੁਤ, ਜਿਨ੍ਹਾਂ ਨੂੰ ਮਸ ਹੈ ਤਾਰੀਖ ਦਾ, ਹਿਸਟਰੀ ਦਾ, ਉਹ ਜੇ ਅੱਜ ਕੱਲ੍ਹ ਤਾਂ ਗੂਗਲ ਤੇ ਰਾਹੀਂ ਸਭ ਕੁਝ ਜਿਹੜਾ ਗੂਗਲ ਜੀ ਮਹਾਰਾਜ ਦੱਸ ਦਿੰਦੇ ਨੇ। ਤੁਸੀਂ 1930s 'ਚ ਨਾਜ਼ੀਆਂ ਦੇ ਟੈਕਟਿਕ ਜਰਮਨੀ ਦੇ ਵਿੱਚ ਦੇਖੋ, ਉਹਦੀ ਜਸਟੀਫਿਕੇਸ਼ਨ ਦੇਖੋ, ਤੇ ਇਹ ਕਾਮਨ ਤਰੀਕਾ ਹੁੰਦਾ ਹੈ। ਔਰ ਉਹਨੂੰ ਮੀਡੀਆ ਦੇ ਵਿੱਚ ਆ ਕੇ ਉਹਨਾਂ ਦੇ ਦੂਸਰੇ ਲੋਕ ਜਸਟੀਫਾਈ ਕਰ ਰਹੇ ਨੇ। ਔਰ ਇੱਕ ਜੱਜ ਦੇ ਸਾਹਮਣੇ ਜਿੱਥੇ ਕਿ ਭੀੜ ਨੇ ਕੁੱਟ-ਕੁੱਟ ਕੇ ਇੱਕ ਨੂੰ ਮਾਰ ਦਿੱਤਾ ਯੂਪੀ ਦੇ ਵਿੱਚ, ਕਿ ਜੀ ਇਹ ਤਾਂ ਗਾਵਾਂ ਦਾ ਵਪਾਰ ਕਰਨ ਜਾ ਰਿਹਾ ਸੀ, ਤੇ ਉਹਦੇ 'ਚੋਂ ਵਕੀਲ ਨੂੰ ਕਹਿੰਦਾ ਜੀ ਇਹ ਕੋਈ ਨਵੀਂ ਗੱਲ ਥੋੜੀ ਹੈ। ਪਿੰਡਾਂ 'ਚ ਜਦੋਂ ਕੋਈ ਚੋਰੀ ਕਰਦਾ ਫੜਿਆ ਜਾਂਦਾ, ਕੋਈ ਕੁੱਟ-ਕੁੱਟ ਕੇ ਮਾਰ ਹੀ ਦਿੰਦੇ ਨੇ। ਲਿੰਚਿੰਗ ਤਾਂ ਇੱਕ ਸਾਡੀ ਸੁਸਾਇਟੀ ਦਾ ਨਾਰਮਲ ਜਸਟਿਸ ਹੈ। ਹੁਣ ਇਹ ਗੱਲ ਇੱਕ ਵਕੀਲ ਅਦਾਲਤ ਦੇ ਕਮਰੇ 'ਚ ਕਹਿੰਦਾ ਹੈ, ਜੱਜ ਉਸ ਨੂੰ ਅਪਰੂਵ ਕਰ ਰਿਹਾ ਲੱਗਦਾ ਹੈ, ਔਰ ਇੱਕ ਫੌਜ ਦਾ ਚੀਫ ਜਿਹੜਾ ਸੱਚਮੁੱਚ ਇੱਕ ਯੂਨੀਫਾਰਮਡ ਗੁੰਡਾ ਹੀ ਉਹਨਾਂ ਨੇ ਬਣਾ ਦਿੱਤੇ ਆ ਸਾਰੇ ਫੌਜ ਦੇ ਜਵਾਨਾਂ ਨੂੰ, ਉਹ ਮੀਡੀਆ ਨੂੰ ਕਹਿ ਰਿਹਾ ਕਿ ਜੀ ਇਹੀ ਤਰੀਕਾ ਹੈ। ਔਰ ਆਈ ਡੋਂਟ ਸੀ ਐਨੀਥਿੰਗ ਰੋਂਗ, ਆਈ ਡੋਂਟ ਸੀ ਕਿ ਦੇयर ਇਜ਼ ਐਨੀਥਿੰਗ ਰੋਂਗ ਇਨ ਇਟ। ਹੁਣ ਜਦੋਂ ਤੁਸੀਂ ਇਹਨਾਂ ਦੋਨਾਂ ਨੂੰ ਮਿਲਾ ਕੇ ਦੇਖਦੇ ਹੋ ਕਿ ਇਧਰ ਬਿਪਨ ਰਾਵਤ ਕਸ਼ਮੀਰ ਦੇ ਵਿੱਚ ਲਿੰਚਿੰਗ ਨੂੰ ਜਸਟੀਫਾਈ ਕਰ ਰਿਹਾ ਹੈ, ਉਧਰ IPS ਅਫਸਰਾਂ ਨੂੰ ਡੋਵਾਲ ਇਸ ਗੱਲ ਲਈ ਤਿਆਰ ਕਰ ਰਿਹਾ ਹੈ ਜਿਨ੍ਹਾਂ ਨੇ ਟੇਕ ਓਵਰ ਕਰਨਾ ਹੈ ਕਿ ਭਾਈ ਤੁਹਾਡਾ ਐਨਮੀ ਸਿਵਲ। ਹੁਣ ਇਹਦਾ ਕੀ ਮਤਲਬ ਹੋਏਗਾ? ਔਰ ਮੈਂ ਸਮਝਦਾ ਕਿ ਸਾਡੇ ਸਿੱਖ ਕੌਮ ਦੇ ਵੱਡੇ ਹਿੱਸੇ ਨੂੰ ਤਾਂ ਇਸ ਗੱਲ ਦੀ ਸਮਝ ਨਾ ਆਈ ਹੈ, ਨਾ ਉਹਨਾਂ ਨੂੰ ਆਉਣੀ ਹੈ। ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਜਦੋਂ ਮੈਂ ਕੱਲ ਜਾ ਕੇ 3-4 ਅੱਡ ਜਿਹੜੇ ਇੰਡੀਪੈਂਡੈਂਟ ਕਿਸਮ ਦੇ ਲੋਕ, ਜਿਵੇਂ ਸਤਿਅਮ ਇੱਕ ਚੈਨਲ ਹੈ, ਉਹਦੇ 'ਚ ਉਹਨਾਂ ਨੇ ਇੱਕ IPS ਆਫਿਸਰ ਨੂੰ ਲਿਆਂਦਾ ਹੋਇਆ ਸੀ, ਉਹਦੇ 'ਚ ਇੱਕ ਪ੍ਰੋਮੀਨੈਂਟ ਜਰਨਲਿਸਟ ਸੀ, ਉਹਨਾਂ 'ਚ ਇੱਕ ਗੁਜਰਾਤ ਦੀ ਬੜੀ ਪ੍ਰੋਮੀਨੈਂਟ ਲੇਡੀ ਐਕਟਿਵਿਸਟ ਜਿਹਨੂੰ 2014 ਤੋਂ ਬਾਅਦ ਕੇਸਾਂ 'ਚ ਉਲਝਾਇਆ ਗਿਆ ਸੀ, ਉਹਦਾ ਬੀਬੀ ਦਾ ਨਾਂ ਬੜਾ ਪਪੂਲਰ ਹੈ, ਸੀਤਲਾਮ ਕੁਛ ਇਸ ਕਿਸਮ ਦਾ, ਔਰ ਬੜੀ ਪਾਵਰਫੁਲ ਲੇਡੀ। ਉਹ ਸਾਰੇ ਉਸ ਪੈਨਲ ਡਿਸਕਸ਼ਨ ਤੇ ਸੀ। ਔਰ ਉਹਨਾਂ ਨੇ ਜਿਵੇਂ ਹੀ ਅਜੀਤ ਡੋਵਲ ਦੀ ਇਸ ਸਟੇਟਮੈਂਟ ਨੂੰ ਉਹਦਾ ਚੀਰਫਾੜ ਕਰਨੀ ਸ਼ੁਰੂ ਕੀਤੀ, ਤੇ ਮੈਨੂੰ ਇਸ ਗੱਲ ਦਾ ਫਖਰ ਹੋਇਆ। ਮੈਂ ਕਿਹਾ ਇਹ ਹੁਣ ਗੱਲ ਕਰ ਰਹੇ ਨੇ, ਅਸੀਂ ਆਲਰੇਡੀ ਆਪਣੇ ਪ੍ਰੋਗਰਾਮ 'ਚ ਗੱਲ ਕਰਕੇ ਆਏ ਹਾਂ
ਕਿ ਭਾਈ ਇਸ ਦਾ ਕੀ ਮਤਲਬ ਹੈ, ਕਿਵੇਂ ਇੱਕ ਨਵਾਂ ਫੇਜ਼ ਅਨਲੀਸ਼ ਕਰ ਦਿੱਤਾ ਅਜੀਤ ਡੋਵਲ ਨੇ, ਔਰ ਇਹ ਸਿਵਲ ਸੁਸਾਇਟੀ ਨੂੰ ਕਿਵੇਂ ਟਾਰਗੇਟ ਕਰਨਗੇ। ਔਰ ਅੱਜ ਹੀ ਮੈਂ ਇੱਕ ਆਰਟੀਕਲ ਜਿਹੜਾ ਮਹਾਤਮਾ ਗਾਂਧੀ ਦਾ ਗ੍ਰੈਂਡਸਨ ਹੈ ਰਾਜਮੋਹਨ ਗਾਂਧੀ, ਉਹਨੇ ਲਿਖਿਆ ਓਪੀਨੀਅਨ ਪੇਜ ਦੇ ਥੱਲੇ, NDTV 'ਚ ਵੀ ਡਿਸਕਸ ਹੋਇਆ, ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਵਾਈ ਅਜੀਤ ਡੋਵਲ ਸ਼ੁੱਡ ਬੀ ਥੈਂਕਡ ਬਾਈ, ਉਹ ਕਹਿੰਦਾ ਵੀ ਸਾਨੂੰ ਅਜੀਤ ਡੋਵਲ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਇਹ ਵਿਅੰਗ ਹੈ। ਉਹਨੇ ਕਿਹਾ ਕਿ ਵੀ ਉਹਨੇ ਹੁਣ ਸਿੱਧਾ ਸਿਵਲ ਸੁਸਾਇਟੀ ਨੂੰ ਟਾਰਗੇਟ ਕਰ ਲਿਆ, ਔਰ ਉਹਨੇ ਕਿਹਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਨੂੰ ਇਹ, ਕਿਉਂਕਿ ਉਹਨੇ ਆਲਰੇਡੀ ਵਾਰਨ ਕਰ ਦਿੱਤਾ, ਔਰ ਜਦੋਂ ਉਹਦੇ ਮੂੰਹ ਚੋਂ ਕੁਝ ਨਿਕਲਿਆ ਇਹਦਾ ਮਤਲਬ ਹੈ ਕਿ ਆਉਣ ਵਾਲੇ ਪੀਰੀਅਡ 'ਚ ਇਹਦੀ ਤੇਜ਼ੀ ਨਾਲ ਇੰਪਲੀਮੈਂਟੇਸ਼ਨ ਹੋਏਗੀ। ਔਰ ਉਸੇ ਤਰ੍ਹਾਂ ਜਿਹਦੇ 'ਚ, ਔਰ ਇਹ ਲੰਬਾ ਚੌੜਾ ਆਰਟੀਕਲ ਹੈ, ਮੈਂ ਇਹਦੇ ਤੇ ਬਹੁਤਾ ਵਕਤ ਨਹੀਂ ਲਾਵਾਂਗਾ, ਪਰ ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਇਹ ਰਾਵਤਸ ਐਕਸਪ੍ਰੈਸ਼ਨ ਆਫ ਡਿਲਾਈਟ ਐਟ ਦਾ ਲਿੰਚਿੰਗ ਆਫ ਸਸਪੈਕਟਡ ਟੈਰਰਿਸਟ ਹੈਜ਼ ਟੂ ਬੀ ਕੰਡੈਮਡ। ਪਹਿਲਾਂ ਉਹਨਾਂ ਨੇ ਬਿਪਨ ਰਾਵਤ ਦੀ ਗੱਲ ਕੀਤੀ, ਉਹਨੇ ਵੀ ਕਿ ਕਿਵੇਂ ਉਹਨੇ ਲਿੰਚਿੰਗ ਨੂੰ ਬੜਾ ਇੰਜੋਏ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਟੈਰਰਿਸਟ ਦਾ ਮਤਲਬ ਇਹ ਨਹੀਂ ਹੁੰਦਾ, ਇਹ ਤਾਂ ਜਦੋਂ ਤੱਕ ਈਵਨ ਹਰ ਜਿਹੜਾ ਦੁਨੀਆ ਦਾ ਸਿਵਲਾਈਜ਼ਡ ਮੁਲਕ ਹੈ ਉਹਦੀ ਜੂਰਿਸਪ੍ਰੂਡੈਂਸ ਦਾ ਇੱਕ ਪ੍ਰਿੰਸੀਪਲ ਹੁੰਦਾ ਹੈ, ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਭੀੜ ਕਿਵੇਂ ਡਿਸਾਈਡ ਕਰੇਗੀ ਕੌਣ ਦਹਿਸ਼ਤਗਰਦ ਹੈ, ਕੌਣ ਦੋਸ਼ੀ ਹੈ, ਕੌਣ ਨਹੀਂ ਹੈ। ਔਰ ਜਿਵੇਂ ਕੱਲ ਦੀ ਡਿਸਕਸ਼ਨ 'ਚ ਵੀ ਉਹਨਾਂ ਨੇ ਕਿਹਾ ਕਿ ਇਹ ਤਾਂ ਜਲਾਦ ਦਾ ਵੀ ਰੋਲ, ਜੱਜ ਦਾ ਵੀ ਰੋਲ, ਐਗਜ਼ੀਕਿਊਸ਼ਨਰ, ਇਹ ਸਾਰਾ ਇੱਕੋ 'ਚ ਮੌਬ ਦੇ ਹਵਾਲੇ ਕਰਨ ਦੀ ਲਾਈਨ ਹੈ। ਔਰ RSS ਨੇ ਇਸ 100 ਸਾਲ ਦੀ ਆਪਣੀ ਸਾਰੀ ਹੋਂਦ ਦੇ ਵਿੱਚ ਕੀਤਾ ਕੀ ਹੈ, ਉਹੀ ਮੌਬਸ ਤਿਆਰ ਕਰਨਾ। ਇਹੀ ਮੌਬਸ ਨਵੰਬਰ 84 'ਚ ਸਿੱਖਾਂ ਦੇ ਉੱਤੇ ਛੱਡੀਆਂ ਗਈਆਂ ਸੀ, ਭਾਵੇਂ ਖਾਤੇ ਕਾਂਗਰਸ ਤੇ ਪਾਇਆ ਜਾਂਦਾ, ਪਰ RSS ਦਾ ਮੋਹਰੀ ਰੋਲ ਸੀ ਉਹਦੇ 'ਚ। ਔਰ RSS ਦੇ ਆਈਡੀਆਲੋਗ ਨੇ ਉਹਨੂੰ ਜਸਟੀਫਾਈ ਕੀਤਾ ਕਿ ਭਾਈ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਔਰ ਉਦੋਂ ਫਿਰ ਇਹ ਕਿਹਾ ਜਾਂਦਾ ਹੈ ਕਿ ਹਿੰਦੂਆਂ ਦਾ ਕਲੈਕਟਿਵ ਰਿਵੈਂਜ, ਕਿ ਵੀ ਉਹਨਾਂ ਦੇ ਅੰਦਰ ਜਿਹੜੀ ਫੀਲਿੰਗ ਚੱਲ ਰਹੀ ਹੁੰਦੀ ਹੈ ਉਹਦਾ ਉਹ ਰਿਵੈਂਜ ਹੈ। ਔਰ ਨਾਲ ਦੀ ਨਾਲ ਇਹਨੇ ਰਾਜਮੋਹਨ ਗਾਂਧੀ ਨੇ ਕਿਹਾ ਕਿ ਵੀ ਇਹ ਜਿਹੜਾ ਅੱਜ ਜਦੋਂ ਅਸੀਂ ਇਹ ਦੇਖ ਰਹੇ ਹਾਂ ਵੀ ਹੁਣ ਆਉਣ ਵਾਲੇ ਪੀਰੀਅਡ 'ਚ ਕੌਣ ਟਾਰਗੇਟ ਹੋਣਗੇ, ਜਿਨ੍ਹਾਂ ਨੂੰ ਅਜੀਤ ਡੋਵਲ ਕਹਿ ਰਿਹਾ ਕਿ ਸਿਵਲ ਸੁਸਾਇਟੀ 4th ਜਨਰੇਸ਼ਨ, probably a group or two of writers and artists, maybe some lawyers and professors, possibly a few politicians, perhaps some ex-judges, perhaps a team of former civil servants, an association committed to democratic rights might speak up. ਹੋਰ ਕਿਨੇ ਬੋਲਣਾ, ਆਹੀ ਕੁਛ ਰਹਿ ਗਏ ਨੇ। ਬਾਕੀ ਤਾਂ ਉਹਨਾਂ ਨੇ ਵਾਸਟ ਮੈਜੋਰਿਟੀ ਆਪਣੇ ਮੀਡੀਆ ਰਾਹੀਂ ਬ੍ਰੇਨ ਵਾਸ਼ ਕੀਤੀ ਹੈ, ਦੂਸਰਿਆਂ ਨੂੰ ਉਹਨਾਂ ਨੇ ਡਰਾਇਆ ਹੋਇਆ, ਔਰ ਉਹਨਾਂ ਨੇ ਕਿਹਾ ਵੀ ਇਹੀ ਇਹਨਾਂ ਦਾ ਟਾਰਗੇਟ ਹੈ। ਔਰ ਉਹਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਜਦੋਂ ਇਹ ਕੁਝ ਵਾਪਰ ਰਿਹਾ ਹੋਏਗਾ ਕਿ ਭਾਰਤ ਦੇ ਲੋਕ ਅਮਰੀਕਾ ਜਾਂ ਦੂਸਰੀਆਂ ਡੈਮੋਕ੍ਰੇਸੀਜ਼ ਵੱਲ ਦੇਖ ਸਕਦੇ ਨੇ ਕਿ ਵੀ ਉਹ ਉਹਨਾਂ ਦੀ ਮਦਦ ਤੇ ਆਣਗੀਆਂ, ਉਹ ਆਵਾਜ਼ ਚੁੱਕਣਗੀਆਂ। ਉਹਨੇ ਕਿਹਾ ਕਿ those troubled by what India faces should not waste hopes on pressures from the US and other democratic। ਉਹ ਕਹਿੰਦਾ ਵੀ ਮਤ ਆਸ ਕਰੋ ਇਹਨਾਂ ਤੋਂ। ਉਹਦਾ ਰੀਜ਼ਨ ਉਹਨੇ ਕਿਹਾ these lands have their own internal problems, ਕਿ ਇਹਨਾਂ ਦੀਆਂ ਇੱਕ ਤਾਂ ਆਪਣੀਆਂ ਇੰਟਰਨਲ ਪ੍ਰੋਬਲਮਸ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ moreover America's need for India in its contest with China places clear limits on what people like Biden, Kamala Harris or Antony Blinken can demand from Modi। ਕਿ ਵੀ ਆਲਰੇਡੀ ਚੀਨ ਦੇ ਨਾਲ ਆਪਣਾ ਪੰਗਾ ਪਿਆ ਹੋਇਆ, ਔਰ ਪਿਛਲੇ ਕੱਲ ਬਾਈਡਨ ਔਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਚਾਈਨਾ ਦੀ ਲਗਭਗ 3.5 ਘੰਟੇ ਉਹਨਾਂ ਦੀ ਵਰਚੁਅਲ ਮੀਟਿੰਗ ਹੋਈ 1 to 1। ਹਾਲਾਂ ਸ਼ੁਰੂ ਤੋਂ ਫਰੈਂਡ ਤੋਂ ਹੀ ਹੋਇਆ ਕਿਉਂਕਿ ਉਹ ਵੀ ਵਾਈਸ ਪ੍ਰੈਜ਼ੀਡੈਂਟ ਰਿਹਾ ਲੰਬਾ ਵਕਤ। ਉਹ ਵੀ ਜਦੋਂ ਵਾਈਸ ਪ੍ਰੈਜ਼ੀਡੈਂਟ ਸੀ ਬਾਈਡਨ ਓਬਾਮਾ ਦੇ ਨਾਲ, ਉਦੋਂ ਗੱਲਬਾਤ ਹੁੰਦੀ ਰਹੀ। ਲੇਕਿਨ 3-3.5 ਘੰਟੇ 'ਚ ਜਿਹੜੀ ਅੱਜ ਆਊਟਕਮ ਜਿੰਨੀ ਵੀ ਮੀਡੀਆ ਜਾਂ ਦੂਜੇ 'ਚ ਆਈ ਹੈ, ਉਹਦੀ ਹੈਡਲਾਈਨ ਹੀ ਇਹ ਹੈ ਕਿ ਚਾਈਨਾ ਵਾਰਨਸ ਬਾਈਡਨ that don't play with fire in case of Taiwan, ਕਿ ਅੱਗ ਨਾਲ ਨਾ ਖੇਡੋ। ਇਹਦਾ ਮਤਲਬ ਹੈ ਵੀ ਚੀਨ ਨੇ ਮਨ ਬਣਾ ਲਿਆ ਕਿ ਉਹਨਾਂ ਨੇ ਤਾਈਵਾਨ ਨੂੰ ਹੜੱਪਣਾ। ਹੁਣ 3.5 ਘੰਟੇ ਕੋਈ ਉਹ ਬਾਈਬਲ ਦੀਆਂ ਕਹਾਣੀਆਂ ਜਾਂ ਉਹ ਕਨਫਿਊਸ਼ਿਜ਼ਮ ਤਾਂ ਨਹੀਂ ਸੀ ਡਿਸਕਸ ਕਰ ਰਹੇ। ਹਾਲਾਂਕਿ ਚਾਈਨਾ ਨੇ ਇਹ ਵੀ ਹੁਣ ਚਾਈਨਾ ਉਸ ਪੈਟਰਨਾਈਜ਼ਿੰਗ ਪੈਟਰਨ ਤੇ ਆ ਗਿਆ। ਉਹਨੇ ਕਿਹਾ ਜੀ ਅਸੀਂ ਅਮਰੀਕਾ ਨੂੰ ਫਿਨਿਸ਼ ਨਹੀਂ ਕਰਨਾ ਚਾਹੁੰਦੇ, ਫਿਰ ਅਸੀਂ ਕੰਪੀਟ ਕਿਹਦੇ ਨਾਲ ਕਰਾਂਗੇ। ਇਹਦਾ ਮਤਲਬ ਇਹ ਹੈ ਵੀ ਅੱਗੇ ਤਾਂ ਅਮਰੀਕਾ ਇੱਕ ਵੱਡਾ ਪੈਟਰਨਾਈਜ਼ਿੰਗ ਪਾਵਰ ਹੈ, ਚਾਈਨਾ ਉਸ ਪਾਸੇ।
ਹੁਣ ਇਹ ਜਿਹੜਾ ਰਾਜਮੋਹਨ ਗਾਂਧੀ ਵੀ ਕਹਿ ਰਿਹਾ ਵੀ ਇਹਨਾਂ ਹਾਲਾਤਾਂ ਦੇ ਚੱਲਦੇ ਆ ਭਾਰਤ ਦੇ ਵਿੱਚ ਜੋ ਕੁਛ ਆਮ ਲੋਕਾਂ ਨਾਲ ਹੋਏ, ਅਮਰੀਕਾ ਬਾਈਡਨ ਜਾਂ ਕਮਲਾ ਹੈਰਿਸ ਕਿਵੇਂ ਇੰਟਰਵੀਨ ਕਰ ਸਕਦੇ ਨੇ? ਉਹਨਾਂ ਨੂੰ ਤਾਂ ਉਸ ਸਾਰੇ ਦੀ ਲੋੜ ਹੈ, ਸੋ ਕੋਈ ਮਦਦ ਨਹੀਂ ਆਏਗੀ। ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਈਵਨ ਅਮਰੀਕਾ 'ਚ ਵੀ ਹਾਲ ਇਸ ਕਿਸਮ ਦੇ ਐਕਸਟ੍ਰੀਮਿਜ਼ਮ ਦਾ ਇਹ ਹੈ ਕਿ ਮਾਈਕਲ ਫਲਿਨ, ਹੁਣ ਇਹ ਲੈਫਟੀਨੈਂਟ ਜਨਰਲ ਰਿਹਾ ਪਿਛਲੇ ਪੀਰੀਅਡ ਦੇ ਵਿੱਚ, ਉਹਨੇ ਇੱਕ ਆਪਣੇ ਐਡਰੈਸ ਦੇ ਵਿੱਚ ਕਿਹਾ, ਅਮਰੀਕਨ ਹੈ ਰਿਪਬਲਿਕਨ, ਉਹਨੇ ਕਿਹਾ ਕਿ ਜੀ ਇਹ ਅਮਰੀਕਾ ਦੇ ਵਿੱਚ ਇੱਕੋ ਇੱਕ ਇਲਾਜ ਹੈ ਪ੍ਰੋਬਲਮਸ ਦਾ ਕਿ ਬਈ ਸਾਰੇ ਦਾ ਸਾਰਾ ਇੱਥੇ ਇੱਕੋ ਹੀ ਮਜ਼ਹਬ ਹੋਣਾ ਚਾਹੀਦਾ। ਔਰ ਜ਼ਾਹਰ ਹੈ ਕਿ ਇੱਥੇ ਜਿਹੜਾ ਕ੍ਰਿਸਚਨ ਰਾਈਟ ਐਵੇਂ ਨਹੀਂ RSS ਔਰ ਇਹ ਰਾਈਟ ਵਿੰਗਰ ਔਰ ਕੂ ਕਲੈਕਸ ਕਲੈਨ ਦੇ ਜਿਹੜਾ ਨਵੇਂ ਅਵਤਾਰ ਨੇ ਉਹਨਾਂ ਦੇ ਨਾਲ ਇਹਨਾਂ ਦੀਆਂ ਸਾਂਝਾਂ ਨੇ। ਉਹਨੇ ਕਿਹਾ ਵੀ ਇੰਡੀਆ ਜਿਹੜਾ ਇਸ ਰਸਤੇ ਤੇ ਜਾ ਰਿਹਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਭਾਈ ਅਰਬ ਵਰਲਡ ਦੇ ਨਾਲ ਉਹ ਟ੍ਰੇਡ ਵੀ ਕਰ ਰਹੇ ਨੇ। ਹੁਣ ਅਫਗਾਨਿਸਤਾਨ ਦੇ ਮੁੱਦੇ ਤੇ 4 ਸਤਾਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੇ ਨਾਲ ਦਿੱਲੀ 'ਚੋਂ ਮੀਟਿੰਗ, ਉਹਨਾਂ ਨੇ ਕਿਹਾ ਵੀ ਇਹਦੇ ਕੀ ਜਿਹੜੇ ਨੇ ਕਨਸੀਕੁਐਂਸ ਹੋਣਗੇ। ਤੇ ਬਾਕੀ ਐਂਡ ਤਾਂ ਉਹਨੇ ਇਹੀ ਕੀਤਾ ਕਿ ਵੀ ਇਹ ਸਿਵਲ ਸੁਸਾਇਟੀ ਕੋਈ ਪੁਸ਼ ਓਵਰ ਨਹੀਂ ਹੈ, ਇਹ ਲੋਕਾਂ ਨੂੰ ਖਲੋਣਾ ਚਾਹੀਦਾ ਹੈ। ਅੱਗੇ ਕਿੰਨੇ ਖਲੋਤੇ ਨੇ ਇਨਸਾਨੀਅਤ ਦੇ ਨਾਂ ਥੱਲੇ। ਮੈਨੂੰ ਇਹ ਲੱਗਦਾ ਹੈ ਵੀ ਇਸ ਸਾਰੇ ਦੇ ਨਾਲ ਜਿਹੜੀ ਇਹਨਾਂ ਦੀ ਨਵੀਂ ਇਹ ਨੀਤੀ ਜਿਹੜੀ ਉਹਨਾਂ ਨੇ ਅਨਰੇਵਲ ਕੀਤੀ ਹੈ, ਉਹ ਵਿਪਨ ਰਾਵਤ ਦਾ ਲਿੰਚਿੰਗ ਨੂੰ ਜਸਟੀਫਾਈ ਕਰਨਾ ਹੋਏ, ਅਜੀਤ ਡੋਵਲ ਦਾ ਸਿਵਲ ਸੁਸਾਇਟੀ ਨੂੰ ਨੈਕਸਟ ਐਨਮੀ ਐਲਾਨਣਾ ਹੋਏ, ਇਹ ਲੜਾਈ ਅਗੇਨ ਸਿੱਖਾਂ ਦੇ ਗਾਲੀ ਪੈਣੀ ਹੈ ਕਿਉਂਕਿ ਸਿੱਖ ਹੀ ਇਨਸਾਨੀਅਤ ਔਰ ਜ਼ੁਲਮ ਦੇ ਵਿਚਕਾਰ ਫਰਕ ਨੂੰ ਸਮਝਦੇ ਨੇ। ਜਿਹੜੀ ਉੱਥੇ ਵਾਸਟ ਮੈਜੋਰਿਟੀ ਹੈ, ਜਿਵੇਂ ਕੱਲ੍ਹ ਇੱਕ ਸੱਜਣ ਕਹਿਣ ਲੱਗਿਆ ਕਿ ਜੀ ਲੋਕਾਂ 'ਚ ਰਿਬੈਲੀਅਨ ਹੋਏਗਾ। ਮੈਂ ਕਿਹਾ ਜੀ ਰਿਬੈਲੀਅਨ ਜੇ ਹੋਣਾ ਹੁੰਦਾ ਤੇ 1000 ਸਾਲ ਜੁੱਤੀਆਂ ਕਿਉਂ ਖਾਂਦੇ? ਕਿ ਵੀ ਜਿਹਨੇ ਵੀ 5-7 ਹਜ਼ਾਰ ਆਜੜੀ ਇਕੱਠੇ ਕੀਤੇ ਉਹ ਆ ਕੇ ਪੈ ਜਾਂਦਾ ਸੀ, ਉੱਥੋਂ ਇੰਡਸ ਦਰਿਆ ਕ੍ਰਾਸ ਕਰਦਾ ਸੀ, ਉਹ ਸੋਮਨਾਥ ਤੱਕ ਚਲੇ ਜਾਂਦੇ ਸੀ। ਇਹ ਵੀ ਸਿਰ ਝੁਕਾ ਕੇ ਦਿੱਲੀ ਈਸ਼ਵਰੋ ਕਰੀ ਜਾਂਦੇ ਸੀ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਤੇ ਉਹ ਸਾਰੇ ਚ ਤੁਰੇ ਜਾਂਦੇ ਸੀ। ਤੇ ਇਹ ਜੇ ਕਿਸੇ ਨੇ ਚੈਲੰਜ ਕੀਤਾ ਜਾਂ ਕਰਨਾ, ਔਰ ਇਹ ਗੱਲ ਮੈਂ ਦੇਖਦਾ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦੇ ਇੰਟੈਲੈਕਚੁਅਲ, ਜਿਵੇਂ ਪਿਛਲੇ ਦਿਨਾਂ 'ਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਸੀ, ਔਰ ਮੈਨੂੰ ਜਿਹੜੇ ਕੁਝ ਪਾਕਿਸਤਾਨੀ ਰਾਈਟਰਸ ਨੇ ਲਿਖਿਆ ਕਿ ਕਿਵੇਂ ਇੱਕ ਜਿਹੜਾ ਬਾਇਸ ਸੀ ਇੱਕ ਸਟੇਜ ਤੇ ਉਹ ਟੁੱਟ ਰਿਹਾ ਹੈ। ਅਸੀਂ ਉਸ ਧਰਤੀ ਦੇ ਜਾਏ, ਪੰਜਾਬ ਦੇ ਲੋਕ, ਉਸ ਖਿੱਤੇ ਦੇ ਲੋਕ, ਇਸ ਲਾਈਨ ਤੇ ਅਸੀਂ ਸੋਚਣਾ ਸ਼ੁਰੂ ਕੀਤਾ ਕਿ ਸਾਡੀਆਂ ਸਾਂਝਾਂ ਕੀ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀ ਲੜਾਈ ਸਿੱਖਾਂ ਨੇ ਸਿੱਧੇ ਹੁਣ ਮੋਦੀ ਰਜੀਮ ਦੇ ਨਾਲ ਲੜਨੀ ਆਉਣ ਵਾਲੇ ਪੀਰੀਅਡਸ, ਉਹਨਾਂ ਦੇ ਜ਼ੁਲਮਾਂ ਦੇ ਖਿਲਾਫ ਵੀ। ਆਫ ਕੋਰਸ ਖਾਲਿਸਤਾਨ ਦੀ ਲਿਬਰੇਸ਼ਨ ਅਲਟੀਮੇਟਲੀ ਸਾਡੀ ਡੈਸਟੀਨੀ ਹੈ, ਉਹਦੇ 'ਚ ਸਾਨੂੰ ਆਪਣੇ ਗਵਾਂਢ ਦੇ ਵਿੱਚ ਵੀ ਮਦਦ ਦੀ ਲੋੜ ਹੋਏਗੀ। ਸੋ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੇ ਸਾਡੇ ਕੁਝ ਵੀਰ ਰਿਸਪੌਂਸਿਬਲੀ ਫੇਸਬੁੱਕ ਤੇ ਜਾਂ ਅਦਰਵਾਈਜ਼ ਬੈਠ ਕੇ ਇੰਡੀਅਨ ਮੀਡੀਆ ਦੇ ਪ੍ਰੋਪੇਗੈਂਡੇ ਨੂੰ ਦਾ ਪ੍ਰਭਾਵ ਕਬੂਲਦੇ ਨੇ, ਉਹ ਸਮਝਦਾਰੀ ਤੋਂ ਕੰਮ ਲੈਣ। ਕੁਝ ਡਿਫਰੈਂਸਿਸ ਹੁੰਦੇ ਨੇ, ਰਹਿੰਦੇ ਨੇ ਹਮੇਸ਼ਾ, ਪਰ ਇਸ ਵੇਲੇ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਕਿਵੇਂ ਸਾਡੀ ਸਾਂਝੀ ਤਾਕਤ ਹਿੰਦੂ ਤਵੀਆਂ ਦਾ ਜਿਹੜਾ ਇਹ ਚੈਲੰਜ ਹੈ, ਜਿਹੜਾ ਕਲੀਅਰਲੀ ਆਉਣ ਵਾਲੇ ਪੀਰੀਅਡ ਤੁਸੀਂ ਤੇਜ਼ੀ ਨਾਲ ਇਹ ਘਟਨਾਕ੍ਰਮ ਦੇਖੋਗੇ। 2022 ਦੀਆਂ ਚੋਣਾਂ ਯੂਪੀ ਦੇ ਵਿੱਚ ਕੋਈ ਪੀਸਫੁਲ ਦੇ ਨਾਂ ਥੱਲੇ ਨਹੀਂ, ਉਹਨਾਂ ਨੇ ਬਾਈ ਹੁੱਕ ਔਰ ਬਾਈ ਕਰੁੱਕ ਉਹਨਾਂ ਨੇ ਰਿਗ ਵੀ ਕਰਨੀ ਹੈ। ਉਹਨਾਂ ਨੇ ਜਿਹੜਾ ਉਹ ਮੁਸਲਮਾਨਾਂ ਦੇ, ਔਰ ਕੱਲ੍ਹ ਸੀ ਸਲਮਾਨ ਖੁਰਸ਼ੀਦ ਜਾਂ ਉਹਦੇ ਘਰ ਤੇ ਹਮਲਾ, ਔਰ ਜਿਸ ਕਿਸਮ ਦੇ ਇਹ ਸਾਰੇ ਆ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਲਾਈਨ ਕੋਈ ਬਲਰਡ ਲਾਈਨ ਨਹੀਂ ਹੈ, ਲਾਈਨ ਕਲੀਅਰਲੀ ਡਰਾ ਹੋ ਗਈ ਹੈ ਕਿ ਦੁਸ਼ਮਣ ਕੌਣ ਹੈ ਤੇ ਅਲਟੀਮੇਟਲੀ ਉਹ ਕਿਵੇਂ। ਔਰ ਇਹ ਕਿਹਾ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਇਹ ਆਲਰੇਡੀ ਹਿੰਦੂ ਤਵੀ ਅਥਾਰਿਟੇਰੀਅਨ ਡਿਕਟੇਟਰਸ਼ਿਪ ਦਾ ਯੁੱਗ ਸ਼ੁਰੂ ਹੋ ਗਿਆ। ਇਲੈਕਸ਼ਨਾਂ ਵੀ ਜਿਹੜੀਆਂ ਨੇ ਉਹਨਾਂ ਦਾ ਮਤਲਬ ਹੀ ਅਥਾਰਿਟੇਰੀਅਨਿਜ਼ਮ ਨੂੰ ਐਸਟੈਬਲਿਸ਼ ਕਰਨਾ ਹੈ। ਕੋਈ ਡੈਮੋਕ੍ਰੇਸੀ ਜਾਂ ਕੋਈ ਇੰਡੀਪੈਂਡੈਂਸ ਜਾਂ ਕੋਈ ਦੂਜਾ ਨਹੀਂ ਹੈ। ਜਿਹੜੀ ਵੌਇਸ ਹੈ ਸਿਵਲ ਸੁਸਾਇਟੀ ਦੀ, ਉਹ ਪੂਰੀ ਤਰ੍ਹਾਂ ਥਰੋਟਲ ਕੀਤੀ ਜਾ ਰਹੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।